ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਯੂਕੇ ਦੇ ਵਿੱਚ ਵੀ ਮੁਸ਼ਕਲਾਂ ਇਸ ਟਾਈਮ ਪ੍ਰਾਈਮ ਮਿਨਿਸਟਰ ਲਿਜ਼ ਟਰੱਸ ਆ ਉਸ ਦੇ ਲਈ ਬਣੀਆਂ ਪਈਆਂ ਆ। ਉਹਦੀ ਪਾਰਟੀ ਸ਼ਾਇਦ ਉਸੇ ਨੂੰ ਰਿਪਲੇਸ ਕਰਨ ਬਾਰੇ ਹੁਣ ਦੁਬਾਰਾ ਸੋਚ ਰਹੀ ਹੈਗੀ ਆ। ਮਹੀਨਾ ਡੇਢ ਮਹੀਨਾ ਹੋਇਆ ਆ ਜੇ ਇਸ ਨੂੰ ਸਹੁੰ ਚੱਕਿਆਂ ਨੂੰ। ਉਸੇ ਦੌਰਾਨ ਕਾਫੀ ਜ਼ਿਆਦਾ ਜਿਹੜੀ ਉਥਲ ਪੁਥਲ ਆ ਉਹ ਉੱਥੇ ਦੇਖੀ ਗਈ ਆ। ਇਕਨੋਮਿਕ ਤੌਰ ਦੇ ਉੱਤੇ ਸਥਿਤੀ ਇੰਗਲੈਂਡ ਦੀ ਯੂਕੇ ਦੀ ਮਾੜੀ ਹੋਣ ਕਰਕੇ ਪ੍ਰਾਈਮ ਮਿਨਿਸਟਰ ਦੀ ਇੱਕ ਹੋਰ ਬਲੀ ਜਿਹੜੀ ਕਹਿੰਦੇ ਆ ਵੀ ਉਹ ਲੈ ਸਕਦੇ ਆ। ਟੈਕਸ ਕੱਟ ਦਾ ਜਿਹੜਾ ਬਜਟ ਪਲਾਨ ਇਹਨਾਂ ਨੇ ਪੇਸ਼ ਕੀਤਾ ਸੀ ਉਸ ਦੇ ਉੱਤੇ ਇਹਨਾਂ ਨੂੰ ਯੂ ਟਰਨ ਜਿਹੜੇ ਉਹ ਮਾਰਨੇ ਪਏ ਨੇ ਤੇ ਹੁਣ ਕਹਿੰਦੇ ਆ ਵੀ ਇਸ ਮੌਕੇ ਲੋਵੈਸਟ ਅਪਰੂਵਲ ਰੇਟਿੰਗਸ ਕਿਸੇ ਵੀ ਬ੍ਰਿਟਿਸ਼ ਲੀਡਰ ਦੀਆਂ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਇਹ ਦੇਖੀਆਂ ਗਈਆਂ ਨੇ। ਸੋ ਕਹਿੰਦੇ ਵੀ ਲੱਗ ਰਿਹਾ ਆ ਵੀ ਇਸ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾ ਸਕਦਾ ਆ। ਇਸ ਦੀ ਆਪਣੀ ਹੀ ਕੰਜ਼ਰਵੇਟਿਵ ਪਾਰਟੀ ਦੇ ਕਈ ਲਾਅ ਮੇਕਰਸ ਆ ਉਹਨਾਂ ਨੇ ਇਹ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਇਸ਼ਾਰਾ ਕੀਤਾ ਆ ਵੀ ਉਹ ਪੁਸ਼ ਹਰ ਆਊਟ ਆਫ ਆਫਿਸ, ਉਸ ਨੂੰ ਬਾਹਰ ਦਾ ਰਸਤਾ ਜਿਹੜਾ ਉਸ ਦੇ ਵਿੱਚ ਦਿਖਾਇਆ ਜਾ ਸਕਦਾ ਆ। ਕਦੋਂ ਤੇ ਜੇ ਕੱਢਦੇ ਆ ਤੇ ਕੌਣ ਉਸ ਦੀ ਥਾਂ ਦੇ ਉੱਤੇ ਆਊਗਾ, ਇਹ ਉਹਦੇ ਲਈ ਵੀ ਚੁਣੌਤੀ ਜਿਹੜੀ ਉਹ ਕਾਫੀ ਤਗੜੀ ਜਿਹੜੀ ਉਹ ਰਹਿਣ ਵਾਲੀ ਆ। ਸੋ ਯੂਕੇ ਦੇ ਵੀ ਹਾਲਾਤ ਪੋਲੀਟੀਕਲੀ ਵੀ ਕਹਿ ਸਕਦੇ ਆ ਵੀ ਇਸ ਟਾਈਮ ਡਾਵਾਂਡੋਲ ਬਣੇ ਪਏ ਨੇ। ਇਕਨੋਮਿਕਲੀ ਆਰਥਿਕ ਤੌਰ ਦੇ ਉੱਤੇ ਤਾਂ ਮੰਦੀ ਜਿਹੜੀ ਉੱਥੇ ਵੀ ਦਸਤਕ ਦੇ ਚੁੱਕੀ ਆ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਜੋ ਇਲੈਕਸ਼ਨਸ ਆ ਰਹੀਆਂ ਯੂਐਸਏ ਦੇ ਵਿੱਚ ਨਵੰਬਰ 8 ਨੂੰ ਹੋਣੀਆਂ ਆ ਤੇ ਸਟੇਟ ਰੇਸਸ ਦੇ ਵਿੱਚ ਜਾਂ ਗਵਰਨਰ ਰੇਸਸ 'ਚ ਜੀਓਪੀ ਦਾ ਯਾਨੀ ਕਿ ਰਿਪਬਲਿਕਨਸ ਦਾ ਥੋੜਾ ਹੱਥ ਉੱਪਰ ਹੁੰਦਾ ਜਾ ਰਿਹਾ ਹੈਗਾ ਆ। ਦੋ ਮੇਨ ਰੇਸਸ ਜੇ ਆਪਾਂ ਵੈਸਟ ਕੋਸਟ ਦੇਖਿਆ ਜਾਵੇ, ਇੱਕ ਜੋ ਬਾਈਡਨ ਹੋਣਾ ਨੇ ਕਹਿੰਦੇ 2020 ਚ ਉਹਨਾਂ ਦੇ ਜਦੋਂ ਪ੍ਰੈਜ਼ੀਡੈਂਟ ਸੀ ਕਾਫੀ ਡਬਲ ਡਿਜਿਟ ਫਰਕ ਨਾਲ ਜਿੱਤੀ ਸੀ ਓਰੇਗਨ ਦੇ ਵਿੱਚ। ਉੱਥੇ ਜਿਹੜੀ ਕਾਂਗਰਸਮੈਨ ਦੀ ਸੀਟ ਆ ਉਹ ਡੈਮੋਕ੍ਰੇਟਸ ਇਸ ਟਾਈਮ ਕਾਫੀ ਸਟਰਗਲ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਵੀ ਕੁਝ ਸੀਟਸ ਜੋ ਰਿਪਬਲਿਕਨਸ ਹਾਰ ਗਏ ਸੀ ਤੇ ਉਹ ਦੁਬਾਰਾ ਕੀ ਫੇਰ ਉਹਨਾਂ ਦੇ ਕੋਲ ਜਾ ਸਕਦੀ ਆ। ਕੈਲੀਫੋਰਨੀਆ ਦੀ 13 ਡਿਸਟ੍ਰਿਕਟ ਤੇ ਓਰੇਗਨ ਦੀ 6th ਡਿਸਟ੍ਰਿਕਟ। ਸੈਂਟਰਲ ਕੈਲੀਫੋਰਨੀਆ ਵੈਲੀ ਦੇ ਵਿੱਚ ਡੈਮੋਕ੍ਰੇਟ ਐਡਮ ਗਰੇ ਤੇ ਰਿਪਬਲਿਕਨ ਜੌਨ ਡੁਆਰਟੇ ਇਹ ਲੌਕਡ ਅਪ ਆ ਟਾਈਟ ਰੇਸ ਦੇ ਵਿੱਚ। ਤੇ ਜਿਹੜੀ ਇਹ ਨਵੀਂ ਡਰਾਨ ਸੀਟ ਹੋਈ ਸੀ 11% ਪੁਆਇੰਟ ਦੇ ਨਾਲ ਪਿਛਲੀ ਵਾਰੀ ਇਹ ਜਿੱਤੇ ਸੀਗੇ। ਇਸੇ ਤਰ੍ਹਾਂ ਜੋ ਅਲਾਸਕਾ ਦੇ ਵਿੱਚ ਡੈਮੋਕ੍ਰੇਟਸ ਦਾ ਥੋੜਾ ਜਿਹਾ ਹੱਥ ਇਸ ਟਾਈਮ ਉੱਪਰ ਹੈਗਾ ਆ, ਪਰ ਫਲੋਰੀਡਾ ਦੇ ਵਿੱਚ ਡੈਮੋਕ੍ਰੇਟਸ ਦਾ ਹੱਥ ਪਿਛਲੀ ਵਾਰੀ ਨਾਲੋਂ ਕਾਫੀ ਡਾਊਨ ਗਿਆ। ਕਹਿੰਦੇ ਵੀ 4 ਹਾਊਸ ਦੀਆਂ ਰੇਸਸ ਰਿਪਬਲਿਕਨ ਦੀ ਤਰਫ ਵੱਧ ਰਹੀਆਂ ਹੈਗੀਆਂ ਆ। ਦੋ ਮੇਨ ਫੈਕਟਰ ਉਹਦੇ ਵਿੱਚ ਹੈਗੇ ਆ। ਇੱਕ ਤਾਂ ਗਵਰਨਰ ਰੌਨ ਡਿਸੈਂਟਿਸ ਆ, ਉਹਨਾਂ ਦੀ ਕਾਫੀ ਕਹਿੰਦੇ ਪਕੜ ਹੈਗੀ ਆ ਆਪਣੀ ਸਟੇਟ ਦੇ ਵਿੱਚ, ਤੇ ਦੂਸਰਾ ਜਿਹੜੇ ਜੀਓਪੀ ਆ ਰਿਪਬਲਿਕਨ ਪਾਰਟੀ ਆ ਉਹਨਾਂ ਨੇ ਲਤੀਨੋ ਵੋਟਰਸ ਦੇ ਵਿੱਚ ਆਪਣਾ ਅਕਸ਼ ਕਾਫੀ ਜਿਹੜਾ ਸੁਧਾਰਿਆ। ਇਹ ਫਲੋਰੀਡਾ ਦੀ ਗੱਲਬਾਤ ਹੈਗੀ ਆ। ਤੇ ਇਸੇ ਤਰ੍ਹਾਂ ਜੋ ਗਵਰਨਰਸ ਦੀਆਂ ਰੇਸਿਸ ਹੈਗੀਆਂ ਆ ਉਹਨਾਂ ਦੇ ਵਿੱਚ ਵੀ ਜਿਹੜਾ ਆ ਕਾਫੀ ਹੱਥ ਰਿਪਬਲਿਕਨਸ ਦਾ ਉੱਪਰ ਹੋ ਸਕਦਾ ਆ। ਪਿਛਲੇ 8 ਸਾਲਾਂ ਦੇ ਵਿੱਚ ਰਿਪਬਲਿਕਨਸ ਨੇ ਮੈਰੀਲੈਂਡ ਦੇ ਗਵਰਨਰ ਲੈਰੀ ਹੋਗਨ ਤੇ ਮੈਸਾਚੂਸਟਸ ਦੇ ਗਵਰਨਰ ਚਾਰਲੀ ਬੇਕਰ ਇਹ ਐਵੀਡੈਂਟ ਹੈਗੇ ਆ ਵੀ ਜੀਓਪੀ ਦਾ ਬੇਸ ਕਾਫੀ ਉੱਥੇ ਉੱਪਰ ਹੈਗਾ ਆ। ਤੇ ਇਸੇ ਤਰ੍ਹਾਂ ਮਿਸ਼ੀਗਨ ਦੀ ਜਿਹੜੀ ਹੈਗੀ ਆ ਗਵਰਨਰ ਦੀ ਰੇਸ ਉੱਥੇ ਵੀ ਕਾਫੀ ਫਸਵੀਂ ਹੈਗੀ ਆ। ਸੋ ਇਹ ਦੇਖਦੇ ਆ ਕੁਛ ਕੁ ਦਿਨ ਰਹਿ ਗਏ ਹੈਗੇ ਆ ਇਲੈਕਸ਼ਨ ਦੇ ਵਿੱਚ ਤੇ ਫਾਈਨਲੀ ਜੋ ਰਿਜ਼ਲਟ ਆ ਉਹ ਕਿੱਦਾਂ ਆਉਂਦੇ ਆ। ਜੀ ਬਿਲਕੁਲ, ਅਕਸਰ ਇਹ ਦੇਖਿਆ ਗਿਆ ਜਿਹੜੇ ਵੀ ਸਿਟਿੰਗ ਪ੍ਰੈਜ਼ੀਡੈਂਟ ਦੀ ਪਾਰਟੀ ਵਾਲੇ ਆ ਉਹ ਹਾਊਸ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਲੂਜ਼ ਕਰਦੇ ਹੁੰਦੇ ਆ ਮਿਡ ਟਰਮ ਇਲੈਕਸ਼ਨ ਦੇ ਵਿੱਚ। ਇਹ ਇਤਿਹਾਸਿਕ ਤੌਰ ਦੇ ਉੱਤੇ ਦੇਖਿਆ ਗਿਆ ਆ ਤੇ ਇਸ ਵਾਰੀ ਵੀ ਕੋਈ ਵਰਤਾਰਾ ਲੱਗਦਾ ਨਹੀਂ ਕੋਈ ਡਿਫਰੈਂਟ ਹੋਊਗਾ। ਕੋਸ਼ਿਸ਼ ਡੈਮੋਕ੍ਰੇਟਸ ਆਪਣੇ ਵੱਲੋਂ ਬਹੁਤ ਜਿਹੜੀ ਉਹ ਕਰ ਰਹੇ ਆ, ਪਰ ਲੱਗਦਾ ਨਹੀਂ ਇਹਨਾਂ ਦੀ ਜਿਹੜੀ ਕੋਈ ਬਹੁਤੀ ਦਾਲ ਜਿਹੜੀ ਉਹ ਗੱਲ ਨਹੀਂ ਆ। ਰੀਜ਼ਨ ਇਸ ਦੇ ਵਿੱਚ ਇਕਨੋਮਿਕ ਤੌਰ ਦੇ ਉੱਤੇ ਜੋ ਹਾਲਾਤ ਇਸ ਟਾਈਮ ਬਣੇ ਪਏ ਆ, ਲੋਕਾਂ ਨੂੰ ਸਾਰਾ ਕੁਛ ਪਿੰਚ ਹੋ ਰਿਹਾ। ਬੀਤੇ ਦਿਨਾਂ ਦੇ ਵਿੱਚ ਸਾਬਕਾ ਰਾਸ਼ਟਰਪਤੀ ਓਬਾਮਾ ਹੋਣਾ ਨੇ ਵੀ ਡੈਮੋਕ੍ਰੇਟਾਂ ਨੂੰ ਨਸੀਹਤ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ। ਕਹਿੰਦੇ ਵੀ ਤੁਸੀਂ ਇੱਕੋ ਬੰਦੇ ਦੇ ਦੁਆਲੇ ਜਿਹੜੇ ਉਹ ਹੋਏ ਫਿਰਦੇ ਆ, ਬਾਕੀ ਇਸ਼ੂਜ਼ ਦੇ ਉੱਤੇ ਵੀ ਤੁਹਾਨੂੰ ਚਰਚਾ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਆਲਦੋ ਜਿਹੜੇ ਡੈਮੋਕ੍ਰੇਟਸ ਆ ਇਹ ਕਹਿਣ ਦੀ ਕੋਸ਼ਿਸ਼ ਬਾਰ-ਬਾਰ ਕਰਦੇ ਆ ਵੀ ਟਰੰਪ ਤੋਂ ਬਹੁਤ ਖਤਰਾ ਹੈ ਡੈਮੋਕ੍ਰੇਸੀ ਨੂੰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਨ। ਪਰ ਇਸ ਤੋਂ ਇਲਾਵਾ ਲੋਕਾਂ ਦੀ ਜੇਬ ਦੇ ਉੱਤੇ ਜੋ ਇਸ ਟਾਈਮ ਭਾਰ ਆ
ਜੋ ਹਾਲਾਤ ਇਸ ਟਾਈਮ ਇਕਨੋਮਿਕ ਤੌਰ ਦੇ ਉੱਤੇ ਲੋਕਾਂ ਨੂੰ ਹੋ ਰਹੇ ਆ, ਉਸ ਚੀਜ਼ ਨੂੰ ਲੈ ਕੇ ਕਹਿੰਦੇ ਵੀ ਤੁਹਾਨੂੰ ਇਸ਼ੂਜ਼ ਦੇ ਉੱਤੇ ਵੀ ਚਰਚਾ ਜਿਹੜੀ ਉਹ ਕਰਨੀ ਚਾਹੀਦੀ ਹੈਗੀ ਆ। ਅੱਜ ਕੱਲ੍ਹ ਜਿਹੜੇ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਟਵੀਟ ਕਰਕੇ ਜਿਹੜਾ ਉਹ ਆਖਿਆ ਸੀ, ਕਹਿੰਦੇ ਵੀ ਜੇ ਅਸੀਂ ਸੈਨੇਟ ਤੇ ਨਾਲ ਦੇ ਨਾਲ ਹਾਊਸ ਦੇ ਵਿੱਚ ਫਿਰ ਮੈਜੋਰਟੀ ਰੱਖਦੇ ਹਾਂ ਤੇ ਮੈਜੋਰਟੀ ਤੁਸੀਂ ਸਾਡੀ ਸਟਰੋਂਗ ਕਰਦੇ ਆ, ਤੇ ਜਿਹੜਾ ਰੋ ਵਰਸਸ ਵੇਡ ਦਾ ਮਾਮਲਾ ਜਿਸ ਨੂੰ ਸੁਪਰੀਮ ਕੋਰਟ ਨੇ ਉਲਟਾਇਆ ਸੀਗਾ, ਉਹਨੂੰ ਕਹਿੰਦੇ ਵੀ ਅਸੀਂ ਕੋਡੀਫਾਈ ਜਿਹੜਾ ਉਹ ਕਰਾਂਗੇ। ਤੇ ਹੁਣ ਬਰਥ ਕੰਟਰੋਲ ਦੇ ਉੱਤੇ ਜਿਹੜੇ ਨਵਾਂ ਇੱਕ ਕੇਸ ਆ ਸੁਪਰੀਮ ਕੋਰਟ ਆ ਉਹ ਸੁਣ ਜਾ ਰਹੀ ਹੈ, ਕਹਿੰਦੇ ਵੀ ਅਸੀਂ ਉਸ ਨੂੰ ਵੀ ਮਜ਼ਬੂਤ ਕਰਨ ਦੀ ਜਿਹੜੀ ਆ ਲੈਜਿਸਲੇਟਿਵ ਤੌਰ ਦੇ ਉੱਤੇ ਕੋਸ਼ਿਸ਼ ਜਿਹੜੀ ਹੈ, ਕਾਨੂੰਨੀ ਤੌਰ ਦੇ ਉੱਤੇ ਜਿਹੜੀ ਕੋਸ਼ਿਸ਼ ਆ ਉਹ ਕਰਾਂਗੇ, ਕੋਡੀਫਾਈ ਕਰਾਂਗੇ, ਵੀ ਉਸ ਨੂੰ ਪੱਕਾ ਜਿਹੜਾ ਲਾ ਆਫ ਦਾ ਲੈਂਡ ਜਿਹੜਾ ਉਹ ਬਣਾਵਾਂਗੇ। ਪਰ ਦੇਖੋ ਕੀ ਹੁੰਦਾ ਆ, ਲੋਕਾਂ ਦੇ ਮਨਾਂ ਦੇ ਉੱਤੇ ਉਹ ਇਸ਼ੂਜ਼ ਦੇ ਨਾਲੋਂ ਹੋਰ ਕਿਹੜੇ ਇਸ਼ੂਜ਼ ਇਸ ਟਾਈਮ ਹਾਵੀ ਨੇ। ਸਭ ਤੋਂ ਵੱਧ ਤਾਂ ਹਰ ਇੱਕ ਨੂੰ ਉਦੋਂ ਪਿੰਚ ਜਿਹੜਾ ਉਹ ਡੈਫੀਨੇਟਲੀ ਹੁੰਦਾ ਆ, ਵੀ ਗੈਸ ਭਰਾਉਂਦੇ ਆ ਤਾਂ ਦਿਲ ਦੇ ਵਿੱਚ ਦਰਦ, ਤੇ ਗਰੋਸਰੀ ਲੈਣ ਜਾਂਦੇ ਆ ਤਾਂ ਦਿਲ ਦੇ ਵਿੱਚ ਦਰਦ, ਰੈਂਟ ਦੇਣਾ ਹੁੰਦਾ ਤਾਂ ਇਹ ਦਰਦ, ਮਾਰਗੇਜ ਦੇ ਰੇਟਸ ਦੇਖੋ ਤਾਂ ਲੋਕਾਂ ਨੂੰ ਜਿਹੜੀ ਉਹ ਪੀੜ ਆ। ਸੋ ਇਹ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਉਹ ਇਕਨੋਮਿਕ ਤੌਰ ਦੇ ਉੱਤੇ ਜਿਹੜੀ ਆ ਰਹੀ ਆ। ਰਿਸੈਸ਼ਨ ਆ ਰਿਹਾ ਆ, ਇਨਫਲੇਸ਼ਨ ਨਹੀਂ ਜਿਹੜੀ ਉਹ ਕਾਬੂ ਹੋ ਰਹੀ। ਸੋ ਕੀ ਕਰਨਾ ਆ, ਲੋਕਾਂ ਨੂੰ ਇਸ ਟਾਈਮ ਉਹ ਮੁੱਦਾ ਸਭ ਤੋਂ ਵੱਡਾ ਅਹਿਮ ਨਜ਼ਰ ਆ ਰਿਹਾ ਆ, ਰਾਦਰ ਦੈਨ ਜਿਹੜੇ ਦੂਜੇ ਹੋਰ ਜਿਹੜੇ ਇਖਲਾਕੀ ਮੁੱਦੇ ਆ ਉਹਨਾਂ ਨੂੰ ਲੈ ਕੇ। ਸੋ ਇਸ ਟਾਈਮ ਰਿਪਬਲਿਕਨਸ ਡੈਫੀਨੇਟਲੀ ਇਸ ਚੀਜ਼ ਦੇ ਵਿੱਚ ਗੇਨ ਕਰ ਰਹੇ। ਕੱਲ ਵੀ ਆਪਾਂ ਰਿਪੋਰਟ ਦੱਸਿਆ ਸੀਗਾ ਵੀ ਕਿੱਦਾਂ ਨਿਊਯਾਰਕ ਟਾਈਮਜ਼ ਨੇ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਆ, ਉਹਦੇ ਵਿੱਚ ਵੀ ਇਹੀ ਗੱਲ ਜਿਹੜੀ ਹੈ ਵੀ ਜਿਹੜੀ GOP ਆ ਉਹ ਹਾਊਸ ਦੀ ਮੈਜੋਰਟੀ ਵੱਲ ਨੂੰ ਜਿਹੜੀ ਉਹ ਵੱਧ ਰਹੀ ਹੈ। ਸੈਨੇਟ ਦੀ ਰੇਸ ਕਈ ਥਾਵਾਂ ਦੇ ਉੱਤੇ ਬਹੁਤ ਗੁੱਥਮ ਗੁੱਥਾ ਜਿਹੜੀ ਹੈ, ਨੈਕ ਟੂ ਨੈਕ ਜਿਹੜੀ ਉਹ ਚੱਲੇਗੀ। 50-50 ਈਵਨਲੀ ਸਪਲਿਟ ਸੈਨੇਟ ਕਿੱਧਰ ਨੂੰ ਜਿਹੜੀ ਉਹ ਊਂਠ ਕਿਸ ਕਰਵਟ ਬੈਠੂਗਾ ਉਹ ਦੇਖਣ ਵਾਲੀ ਗੱਲ ਆ। ਉੱਥੇ 10 ਤੋਂ 14 ਮੈਨੂੰ ਲੱਗਦਾ ਸੀਟਾਂ ਦੀ ਸਿਰਫ ਮੈਜੋਰਟੀ ਰਹਿ ਗਈ ਹੈ ਡੈਮੋਕ੍ਰੇਟਸ ਕੋ ਹਾਊਸ ਦੇ ਵਿੱਚ, ਤੇ ਉਹ ਇਸ ਵਾਰ ਇਹਨਾਂ ਦੇ ਲੂਜ਼ ਕਰਨ ਦੇ ਚਾਂਸਸ ਜਿਹੜੇ ਉਹ ਕਾਫੀ ਜ਼ਿਆਦਾ ਇਸ ਟਾਈਮ ਵੱਧਦੇ ਜਾ ਰਹੇ ਹੈਗੇ।